सन 1947 ਜਿਹੜਾ ਪਾਕਿਸਤਾਨ ਆ ਤੇ ਜਿਹੜਾ ਹਿੰਦੁਸਤਾਨ ਆ ਇਹ ਦੋਵੇਂ ਵੱਖਰੇ ਵੱਖਰੇ ਹੋ ਗਏ। ਜਿਹੜਾ ਹਿੰਦੁਸਤਾਨ ਆ ਉਹ ਵੱਖਰਾ ਹੋ ਗਿਆ ਤੇ ਜਿਹੜਾ ਪਾਕਿਸਤਾਨ ਆ ਉਹ ਵੱਖਰਾ ਹੋ ਗਿਆ। ਤੇ ਜਿਹੜੇ ਉੱਥੇ ਰਹਿੰਦੇ ਆ ਨਾ ਬਿਰਾਵੋ ਮੁਸਲਮਾਨ ਉਹ ਉੱਥੋਂ ਮੁਹਾਜਿਰ ਬਣ ਕੇ ਤੇ ਇੱਥੇ ਪਾਕਿਸਤਾਨ ਵਿੱਚ ਆਏ ਤੇ ਮੁਖਤਲਿਫ ਜਗ੍ਹਾ ਤੇ ਉਹਨਾਂ ਆਬਾਦਕਾਰੀ ਸ਼ੁਰੂ ਕਰ ਦਿੱਤੀ। ਉਹਨਾਂ ਦੇ ਵਿੱਚੋਂ ਹੀ ਸਾਡੇ ਚਾਕੇ 'ਚ ਵੀ ਕੁਝ ਆ ਗਏ ਤੇ ਇੱਥੇ ਆਨ ਉਹ ਸਾਡੇ ਬੜੇ ਪਿਆਰੇ ਬੜੇ ਮੁਹਤਰਮ ਉਸਤਾਦ ਹਨੀਫ ਜਿਹੜੇ ਕਿ ਪ੍ਰਾਇਮਰੀ ਦੇ ਟੀਚਰ ਆਨ। ਉਹ ਪੁਰਾਣਾ ਦੌਰਾ ਕੱਚੇ ਘਰ ਆਨ, ਲੋਕ ਬੜੇ ਖੁਸ਼ ਰਹਿੰਦੇ ਆਨ। ਉਹਨਾਂ ਨੇ ਉਸ ਦੌਰ ਵਿੱਚ ਇੱਕ ਬਲੈਕ ਐਂਡ ਵਾਈਟ ਟੀਵੀ ਲਿਆ। ਉਸ ਟੀਵੀ ਤੇ ਨਾ ਡਰਾਮਾ ਚੱਲਦਾ ਹਾਂ ਅੰਧੇਰਾ ਉਜਾਲਾ, ਹੋਰ ਵੀ ਬੜੇ ਡਰਾਮੇ ਚੱਲਦੇ ਆ। ਲੇਕਿਨ ਜਿਹੜਾ ਉਹ ਡਰਾਮਾ ਆ ਨਾ ਉਹ ਢੇਰ ਸਵਾਦੀਆ ਤੇ ਉਹਦੇ ਵਿੱਚ ਇੱਕ ਇਸ਼ਤਿਹਾਰ ਹੁੰਦਾ ਤੇ ਉਹਦੇ ਜਿਹੜੇ ਫਿਕਰੇ ਨਾ ਨਿੱਕੇ ਬਾਲ ਹੁੰਦੇ ਸੇ ਉਹ ਐਵੇਂ ਜ਼ਿਹਨ ਦੇ ਵਿੱਚ ਜ਼ਿਹਨ ਨਸ਼ੀਨ ਹੋ ਗਏ। ਫਿਕਰੇ ਕੀ ਆਨ ਬਈ ਜਿਹੜੀਆਂ ਦਵਾਈਆਂ ਨਾ ਬਾਲ ਹੈ ਨਾ ਉਹਨਾਂ ਦੀ ਪਹੁੰਚ ਤੋਂ ਦੂਰ ਰੱਖੋ। ਸਮਝ ਨਾ ਆਵੇ ਬਈ ਇਹ ਕੀ ਆਂਦਾ ਇਸ਼ਤਿਹਾਰ ਵਾਲਾ ਬਈ ਜਿਹੜੀਆਂ ਦਵਾਈਆਂ ਨਾ ਇਹ ਆਪਣੇ ਜਿਹੜੇ ਬੱਚੇ ਹਨ ਨਾ ਉਹਨਾਂ ਦੀ ਪਹੁੰਚ ਤੋਂ ਦੂਰ ਰੱਖੋ। ਲੇਕਿਨ ਹੁਣ ਜਦੋਂ ਅਸੀਂ ਵੱਡੇ ਹੋ ਗਏ ਆ ਨਾ ਹੁਣ ਪਤਾ ਲੱਗਦਾ ਪਿਆ ਵੀ ਜਿਹੜਾ ਉਹ ਇਸ਼ਤਿਹਾਰ ਦਿੰਦੇ ਆ ਨਾ ਉਹ ਸਹੀ ਦਿੰਦੇ ਆ। ਉਹ ਹੁਣ ਗੱਲ ਦੀ ਸਮਝ ਲੱਗਦੀ ਪਈ ਹੈ ਵੀ ਜਿਹੜੀਆਂ ਦਵਾਈਆਂ ਨਾ ਨਿੱਕੇ ਛੱਡ ਕੇ ਜਿਹੜੇ ਵੱਡੇ ਹਨ ਇਹ ਉਹਨਾਂ ਦੀ ਵੀ ਪਹੁੰਚ ਤੋਂ ਦੂਰ ਹੋ ਗਈਆਂ। ਮਸਲਾ ਕੀ ਹੈ ਭਾਈ ਜਿਹੜੀਆਂ ਗਰੀਬ ਆਵਾਮ ਹੈ ਨਾ ਦਵਾਈਆਂ ਬਹੁਤ ਢੇਰ ਮਹਿੰਗੀਆਂ ਹੋ ਗਈਆਂ। ਜਿਹੜੀਆਂ ਬਿਰਾਵਾਂ ਇਹ ਦਵਾਈਆਂ ਨਾ ਇਹ ਮਹਿੰਗੀਆਂ ਹੋ ਗਈਆਂ ਤੇ ਗਰੀਬ ਬੰਦਾ ਹੁਣ ਮਰ ਵੀ ਸੁੱਖ ਨਾਲ ਨਹੀਂ ਸਕਦਾ ਕਿਉਂਕਿ ਜਿਹੜੀਆਂ ਦਵਾਈਆਂ ਨੂੰ ਉਹ ਆਮ ਬੰਦੇ ਦੀ ਪਹੁੰਚ ਤੋਂ ਦੂਰ ਨੂੰ। ਇੱਕ ਤੁਸੀਂ ਹਸਪਤਾਲ ਵਿੱਚ ਜਾਂਦੇ ਹੋ, ਸਰਕਾਰੀ ਵਿੱਚ ਜਾਂਦੇ ਹੋ, ਤੁਸੀਂ ਪ੍ਰਾਈਵੇਟ ਕੋਲ ਜਾਂਦੇ ਹੋ, ਉਹ ਜਿਹੜੀਆਂ ਦਵਾਈਆਂ ਲਿਖ ਦੇਣਾ ਉਹ ਤੁਹਾਡੇ ਤੇ ਮੇਰੇ ਜਿਹੜਾ ਇਹਨਾਂ ਵੱਸ ਦਾ ਰੋਗ ਨਹੀਂ। ਉਸ ਵੇਲੇ ਦੇ ਉਹ ਜਿਹੜੇ ਇਸ਼ਤਿਹਾਰ ਆ ਨਾ ਉਹ ਹੁਣ ਸੱਚ ਸਾਬਿਤ ਹੁੰਦੇ ਪਏ ਨੂੰ। ਗਰੀਬ ਆਵਾਮ ਅੱਗੇ ਪਿੱਛੇ ਪਈਏ ਆ ਜਿਹੜੇ ਦਵਾਈਆਂ ਆਏ ਰੋਜ਼ ਕੀਮਤਾਂ ਮਹਿੰਗੀਆਂ ਕਰਕੇ ਵਧਾਉਂਦੇ ਪਏ ਨਾ ਇਹਦੀਆਂ ਸਮਝ ਨਹੀਂ ਲੱਗਦੀ ਬਈ ਇਹਨਾਂ ਦਵਾਈਆਂ ਵਾਲਿਆਂ ਨੂੰ ਕੰਟਰੋਲ ਕਿਵੇਂ ਕਰਨਾ ਹੈ। ਜਾਂ ਜਿਹੜੇ ਡਾਕਟਰ ਬੈਠੇ ਨੂੰ ਉਹ ਚਾਹੇ ਪ੍ਰਾਈਵੇਟ ਨੂੰ ਜਾਂ ਸਰਕਾਰੀ ਨੂੰ ਉਹਨਾਂ ਨੂੰ ਇਹ ਖਸੂਸੀ ਹਦਾਇਤ ਦਿੱਤੀਆਂ ਜਾਵੇ ਕਿ ਜਿਹੜੀ ਆਮ ਪਬਲਿਕ ਹੈ ਇਹਨਾਂ ਨੂੰ ਇੱਕ ਤਾਂ ਸਹੂਲੀਅਤ ਦਿੱਤੀਆਂ ਜਾਵੇ। ਬਾਕੀ ਖੁਦਾ ਦਾ ਵਾਸਤਾ ਇਹਨੇ ਇਹਨਾਂ ਦਵਾਈਆਂ ਨੂੰ ਸਸਤਿਆਂ ਕਰੋ। ਅੱਗੇ ਹਰਸ਼ਾ ਮਹਿੰਗੀ ਹੋਈ ਪਈ ਹੈ ਤਾਂ ਲੋਕ ਜਿਹੜੇ ਨਾ ਬੇਜ਼ਾਰ ਹੋਏ ਪੈਣ ਕਿਉਂਕਿ ਜਿਹੜਾ ਸਾਡਾ ਪੈਸਾ ਹੈ ਜਿਹੜਾ ਸਾਡਾ ਰੁਪਈਆ ਹੈ ਉਹਦੀ ਕੀਮਤ ਤਾਂ ਹੈ ਕੋਈ ਨਾ। ਡਾਲਰ ਦੀ ਕੀਮਤ ਵਧੀ ਹੋਈ ਹੈ, ਪੈਸੇ ਦੀ ਕੀਮਤ ਘਟੀ ਹੋਈ ਹੈ। ਇਸ ਵਜ੍ਹਾ ਤੋਂ ਹੀ ਬੰਦੇ ਬੇਜ਼ਾਰ ਹੋਏ ਪਏ ਨੇ। ਤੇ ਜਿਹੜੇ ਆ ਮੈਡੀਕਲ ਸਟੋਰ ਹੈ ਨਾ ਇਸ ਤੇ ਜੇ ਕੋਈ ਭੁੱਲਾ ਚੁੱਕਾ ਬੰਦਾ ਵਗ ਵੀ ਜਾਂਦਾ ਹੈ ਨਾ ਤੇ ਉਮੀਦ ਹੈ ਵੀ ਉਹ ਬੇਹੋਸ਼ ਹੋਣ ਤੋਂ ਬਗੈਰ ਨਹੀਂ ਰਹਿ ਸਕਦਾ ਕਿਉਂਕਿ ਜਦੋਂ ਉਹ ਦਵਾਈਆਂ ਦੀ ਕੀਮਤਾਂ ਸੁਣਦਾ ਹੈ ਨਾ ਉਹਦੇ ਹੋਸ਼ ਗੁੰਮ ਹੋ ਜਾਂਦੇ, ਵਿਚਾਰਾ ਪਰੇਸ਼ਾਨ ਹੋ ਜਾਂਦਾ। ਮਰਨ ਨਾਲੋਂ ਜਿਹੜਾ ਜੀਵਨ ਹੈ ਨਾ ਬਿਰਾਵੋ ਉਹ ਬਹੁਤ ਢੇਰ ਔਖਾ ਹੋ ਗਿਆ ਨੇ ਕਿਉਂਕਿ ਮਰਨਾ ਸੌਖਾ ਹੈ ਤੇ ਜਿਹੜਾ ਜੀਣਾ ਹੀ ਨੇ ਨਾ ਉਹ ਢੇਰ ਔਖਾ ਹੈ। ਆਖਿਰ ਤੇ ਮੇਰੀ ਜਿਹੜੀ ਗੁਜ਼ਾਰਿਸ਼ ਹੈ ਨਾ ਉਹ ਹੈ ਡਰੱਗ ਇੰਸਪੈਕਟਰ ਨੂੰ ਤੇ ਹੋਰ ਜਿਹੜੇ ਵੱਡੇ ਅਫਸਰਾਨੇ ਬਾਲਾਂ ਨੂੰ ਵੱਡੇ ਉਹਦੇ ਜਿਨ੍ਹਾਂ ਨੂੰ ਅਸੀਂ ਆਂਦੇ ਆ ਉਹਨਾਂ ਨੂੰ ਭਾਈ ਆ ਜਿਹੜੀ ਦਵਾਈਆਂ ਨਾ ਇਹਨਾਂ ਨੂੰ ਕੰਟਰੋਲ ਕਰੋ। 2 ਨੰਬਰ ਦਵਾਈਆਂ ਨਾ ਜਿਹੜੀਆਂ ਮਾਰਕੀਟ ਵਿੱਚ ਆਈ ਹੋਈਆਂ ਉਹਨਾਂ ਨੂੰ ਹੀ ਕੰਟਰੋਲ ਕਰੋ ਤੇ ਜਿਹੜੀਆਂ ਕੀਮਤਾਂ ਨਾ ਇਹਨਾਂ ਤੇ ਅਸੀਂ ਸੀਐਮ ਪੰਜਾਬ ਨੂੰ ਵਜ਼ੀਰ ਆਲਾ ਪੰਜਾਬ ਨੂੰ ਜਾਂ ਹੋਰ ਜਿਤਨੇ ਇਦਾਰੇ ਹਨ ਇਹਨਾਂ ਨੂੰ ਕੰਟਰੋਲ ਕਰਨ ਵਾਲੇ ਉਹ ਇਹਨਾਂ ਤੇ ਖਸੂਸੀ ਆਪਣਾ ਜਿਹੜੀ ਤਵੱਜੋ ਹੈ ਉਹ ਰੱਖੇ ਨੂੰ ਤਾਂ ਕਿ ਜਿਹੜੀ ਆਵਾਮ ਹੈ ਉਹ ਮੁਸਤਫੀਦ ਹੋ ਸਕੇ। ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ, ਮੈਂ ਤੁਹਾਨੂੰ ਨਾ ਅੱਜ ਦੀ ਗੱਲ ਸੁਣਾਵਾਂ ਵੀ ਇੱਕ ਹਸਪਤਾਲ ਵਿੱਚ ਮੈਂ ਬੈਠਾ ਸਰਕਾਰੀ ਵਿੱਚ ਜਾਓ ਇਸੇ ਦੇ ਨਾਲ ਦਾ ਮਿਲਦਾ ਵਿਲਾਜ ਅਗਲੀ ਵਾਰੀ ਤੇ ਹੁਣ ਮੈਨੂੰ ਦਿਓ ਇਜਾਜ਼ਤ ਜੇ ਜ਼ਿੰਦਗੀ ਦਿੱਤੀ ਮੋਹਲਤ ਜੇ ਜ਼ਿੰਦਗੀ ਦਿੱਤੀ ਇਜਾਜ਼ਤ
ਨਵੀਆਂ ਗੱਲਾਂ ਦੇ ਨਾਲ ਤੁਹਾਡੀ ਖਿਦਮਤ ਵਿੱਚ ਦੁਬਾਰਾ ਹਾਜ਼ਰ ਹੋਸਾਂ। ਆਪਣੇ ਮੇਜ਼ਬਾਨ ਅਖਤਰ ਇਸਮਾਈਲ रजोका नूं दिओ इजाजत। रब